सलाम नमस्ते सत श्री अकाल। सुनियो की हाल ठीक हो, सलामत रहो, अल्लाह ताला दोनों आसानियाँ अता फरमाए। चलिए फिर आज दी गेड़ी लाइए, आ जाओ मेरे नाल। फारसी जड़ी है कदी इंडो पाक दी सरकारी जबान हुंदी सी ते पढ़े लिखे बंदियां दी जबान जड़ी है वो फारसी सी, सरकारी जबान सी। दफ्तरी काम सारे जिमें अज अंग्रेजी च हुंदे ने इंज कदी फारसी च हुंदे सन। ते पुराने सारे जेड़े बजुर्ग लोग सन उन्हां नूं फारसी आउंदी सी चंगी भली। ते साडा दीनी भी और जेड़ा साडा माशरती भी कल्चरल बहुत सारा इलम जेड़ा वो फारसी दे विच सी। अलामा इकबाल ने बड़ी फारसी दे विच शायरी की थी। पुराने सारे जिन्ने पढ़े लिखे लोग हुंदे सन वो सारे अरबी फारसी दान हुंदे सन। वो जदों असीं स्कूले पढ़दे हुंदे सन तो उदों सानूं भी ऑप्शन दित्ती जांदी सी मुख्तलिफ सबजैक्ट्स दे विच ते असीं भी फारसी पढ़ सकदे सां। ते मैनूं याद है कि असीं गुलस्तान ते बोस्तान किताबां पढ़ियां सन सादी दियां। सादी एक बड़े स्कॉलरली आलम फाजल आदमी सन ते उन्हां ने किताबां लिखियां जिहदे विच बड़ियां स्याणियां गल्लां उन्हां कीतियां। ते ओह बोस्ताने सादी ते गुलस्ताने सादी दे नां तो उन्हां दी हिकायतां दी किताबां सन ते ओह असीं पढ़ियां ते ओहदे च बड़ियां अच्छियां गल्लां होंदियां सन। छोटी छोटियां हकायात होंदियां सन, जिवें स्टोरी हुंदी है इक शॉर्ट स्टोरी ते ओहदे विच कोई ना कोई बड़ी कम्म दी गल्ल हुंदी सी लिखी ते मतलब विजडम सिखाई जांदी सी ओहदे विच। ते ओह मेरा दिल है कि मैं तुहानूं कुछ हकायतां सुणावां पंजाबी दे विच। ओह एक हकायत दा जेह्ड़ा सरनामा है ओह है हमाकत दा अंजाम। ओहदी स्टोरी इंज कि एक अमीर ज़ादी सी ते उन्हें दो नौकरानियां रखियां सन ਜਿਹੜੀਆਂ ਉਹਦੇ घर ਕੰਮ करदियां सन। ਤੇ ਦੋਵੇਂ ਨੌਕਰਾਨੀਆਂ ਅਖੀਰ ਕਿਸਮ ਦੀਆਂ ਸੁਸਤ ਤੇ ਕਮਜ਼ੋਰ ਸਨ ਤੇ ਉਹਨਾਂ ਦਾ ਦਿਲ ਹੁੰਦਾ ਸੀ ਵੀ ਕੰਮ ਤੇ ਨਾ ਹੀ ਕਰਨਾ ਪਵੇ। ਤੇ ਖਾਸ ਤੌਰ ਤੇ ਜਿਹੜਾ ਸਵੇਰੇ ਉੱਠਣਾ ਸੀ ਨਾ ਉਹਨਾਂ ਵਾਸਤੇ ਮੌਤ ਸੀ। ਉਹਨਾਂ ਨੂੰ ਆਦਤ ਸੀ, ਇੱਕ ਉਹਨਾਂ ਦੀ ਉਮਰਾਂ ਮਤਲਬ ਨੌਜਵਾਨ ਸਨ ਤੇ ਉਹ ਫਿਰ ਨੌਜਵਾਨੀ ਦੇ ਵਿੱਚ ਨੀਂਦ ਵੀ ਬੜੀ ਆਉਂਦੀ ਹੈ ਤੇ ਸੁਬਾਹ ਉੱਠਣਾ ਜਿਹੜਾ ਉਹ ਬੜਾ ਹੀ ਭਾਰਾ ਕੰਮ ਹੁੰਦਾ। ਜਿਹੜਾ ਜਿਵੇਂ ਅੱਜ ਤੁਸੀਂ ਘੜੀਆਂ 'ਚ ਅਲਾਰਮ ਲਾਉਂਦੇ ਹੋ ਉਦੋਂ ਕੁੱਕੜ ਰੱਖੇ ਜਾਂਦੇ ਸਨ। ਕੁੱਕੜ ਸਵੇਰੇ ਸਵੇਰੇ ਬਾਂਗ ਦਿੰਦਾ ਸੀ ਤੇ ਉਹ ਬਾਂਗ ਦੇ ਨਾਲ ਹੀ ਫਿਰ ਬੰਦੇ ਉੱਠ ਜਾਂਦੇ ਸਨ। ਤੇ ਉਹ ਮਾਲਕਣ ਨੇ ਵੀ ਉਹ ਕੁੱਕੜ ਰੱਖਿਆ ਹੁੰਦਾ ਸੀ ਤੇ ਉਹਦਾ ਹੁਕਮ ਸੀ ਵੀ ਜਦੋਂ ਕੁੱਕੜ ਪਹਿਲੀ ਬਾਂਗ ਦੇ ਨਾ ਤੇ ਨੌਕਰਾਣੀਆਂ ਨੂੰ ਵੀ ਹੁਕਮ ਸੀ ਵੀ ਤੁਸੀਂ ਉੱਠ ਕੇ ਤੇ ਕੰਮ ਕਰ ਲੱਗ ਜਾਣਾ। ਹੁਣ ਉਹ ਕੁੱਕੜ ਤੋਂ ਬੜੀਆਂ ਤੰਗ ਸਨ ਦੋਵੇਂ। ਉਹ ਨਾ ਕੁੱਕੜ ਬਾਂਗ ਦੇਣੀ ਉਹਨਾਂ ਨੇ ਮਾਣੀਆਂ ਨੂੰ, ਸਰਦੀ ਗਰਮੀ ਜੋ ਮੌਸਮ ਹੈ ਉਹਨਾਂ ਨੂੰ ਉੱਠਣਾ ਪਾਉਂਦਾ। ਉਹਨਾਂ ਤੈਅ ਕੀਤਾ ਕਿ ਯਾਰ ਇਹ ਕੁੱਕੜ ਤੋਂ ਜਾਨ ਛੁਡਾਈਏ ਨਾ ਕਦੀ ਤੇ ਫਿਰ ਸਵੇਰੇ ਸਵੇਰੇ ਉੱਠਣ ਦੀ ਅਜ਼ੀਅਤ ਤੋਂ ਵੀ ਬਚ ਜਾਂਦੀਆਂ। ਉਹ ਦੋਵਾਂ ਨੇ ਇੱਕ ਦਿਨ ਮਾਲਕਣ ਘਰ ਕੋਈ ਨਹੀਂ ਸੀ ਤੇ ਉਹਨਾਂ ਦਾਰ ਆ ਕੇ ਨਾ ਤੇ ਉਹ ਕੁੱਕੜ ਜਿਹੜਾ ਉਹਨ ਫੜ ਕੇ ਤੇ ਉਹਨ ਗਰੀਬ ਨੂੰ ਹਲਾਕ ਕਰ ਛੱਡਿਆ, ਮਾਰ ਛੱਡਿਆ ਉਹਨੇ ਤੇ ਮਾਰ ਕੇ ਤੇ ਕਿਤੇ ਰੂੜੀ ਦੱਬ ਆਈਆਂ। ਹੁਣ ਉਹ ਅਗਲੇ ਦਿਨ ਕੁੱਕੜ ਬਾਂਗ ਕੋਈ ਨਾ ਦਿੱਤੀ, ਉਹ ਸੁੱਤੀਆਂ ਰਹੀਆਂ। ਬੜਾ ਇਨਾਮ ਉਹਨਾਂ ਨੇ ਇੰਜੋਏ ਕੀਤਾ ਤੇ ਸੁਬਾਹ ਉੱਠ ਕੇ ਤੇ ਇੱਕ ਦੂਜੇ ਵੱਲ ਵੇਖਣ ਤੇ ਹੱਸਣ। ਮਾਲਕਣ ਤੇ ਫਿਰ ਉਹ ਵੀ ਵਿਚਾਰੀ ਥੋੜ੍ਹੀ ਲੇਟ ਉੱਠੀ, ਲੇਕਿਨ ਉਹ ਜਦੋਂ ਉੱਠ ਕੇ ਉਹਨੂੰ ਪਤਾ ਲੱਗਾ ਉਹ ਕੁੱਕੜ ਢੂੰਡਿਆ ਤੇ ਕੁੱਕੜ ਲੱਭਾ ਕੋਈ ਨਾ ਤੇ ਉਹਨੂੰ ਸਮਝ ਆ ਗਈ। ਉਹ ਬੁੱਢੀ ਜਨਾਨੀ ਹੈ, ਉਹਨੂੰ ਫਿਕਰ ਸੀ ਕਿ ਵੀ ਕੰਮ ਕਰਨੇ ਹੁੰਦੇ ਨੇ ਤੇ ਇਹ ਨੌਕਰ ਵੀ ਰੱਖੇ ਨੇ, ਤਨਖਾਹਾਂ ਜਾਂਦੀਆਂ ਤੇ ਫਜ਼ੂਲ ਦੇ ਵਿੱਚ। ਅੱਗੇ ਤੇ ਉਹ ਸੌਂ ਜਾਂਦੀ ਸੀ ਵੀ ਚਲੋ ਕੁੱਕੜ ਨੇ ਜਗਾ ਦੇਣਾ। ਹੁਣ ਉਹ ਬੁੱਢੀ ਜਨਾਨੀ ਹੈ ਉਹਨੂੰ ਉਹ ਸੌਵੇਂ ਹੀ ਕੋਈ ਨਾ। ਉਹ ਅੱਗੇ ਤੇ ਉਹ ਕੁੜੀਆਂ ਨੂੰ ਵੀ ਉਹ ਅੱਧੀ ਪੌਣੀ ਰਾਤ ਮਤਲਬ ਗੁਜ਼ਰ ਜਾਣੀ ਤੇ ਫੇਰ ਹੀ ਜਾ ਕੇ ਉਹ ਕੁੱਕੜ ਜਗਾਉਂਦਾ। ਤੇ ਹੁਣ ਉਹ ਬੀਬੀ ਜਿਹੜੀ ਹੈ ਨਾ ਉਹਨੂੰ ਐਵੇਂ ਜ਼ਰਾ ਅੱਖ ਲੱਗਿਆ ਕਰੇ ਤੇ ਉਹ ਸਮਝੇ ਵੀ ਸਵੇਰ ਹੋ ਗਈ। ਉਹ ਜਿਉਂ ਹੀ ਉਹਦੀ ਅੱਖ ਖੁੱਲ੍ਹੇ
ਤੇ ਉਹ ਨਾਲ ਹੀ ਜਾ ਕੇ ਤੇ ਨੌਕਰਾਣੀਆਂ ਨੂੰ ਉਠਾ ਦਿਆ ਕਰੇ। ਉਹ ਨੌਕਰਾਣੀਆਂ ਬੜੀਆਂ ਤੰਗ ਹੋਈਆਂ। ਉਹਨਾਂ ਆਖਿਆ ਵੀ ਇਹ ਤੇ ਅਸੀਂ ਫਾਹ ਹੀ ਲੈ ਲਿਆ, ਇਹਦੇ ਨਾਲ ਤਾਂ ਕੁੱਕੜ ਚੰਗਾ ਸੀ ਵੀ ਚਲੋ ਉਹ ਇੱਕ ਖ਼ਾਸ ਵਕਤ 'ਤੇ ਉਠਾਉਂਦਾ ਸੀ, ਉਦੋਂ ਤੱਕ ਤੇ ਅਸੀਂ ਸੌਂ ਲੈਂਦੀਆਂ ਸਨ। ਅਤੇ ਹੁਣ ਮਾਈ ਜਿਹੜੀ ਉਹ ਰਾਤੀ 3-3 4-4 ਹੀ ਉਹਨੂੰ ਉਠਾਉਂਦੀ ਸੀ। ਉਹਨੇ 15 ਮਿੰਟ ਸੌਣਾ ਅਤੇ ਫਿਰ ਉਹਨੂੰ ਖਿਆਲ ਆਉਣਾ ਵੀ ਸੁਬਾਹ ਹੋ ਗਈ, ਉਹਨੇ ਫਿਰ ਉਠਾ ਦੇਣਾ। ਫਿਰ ਉਹ ਵਿਚਾਰੀਆਂ ਨੇ ਦੁਬਾਰਾ ਨੀਂਦਰ ਆਉਣੀ ਅਤੇ ਇਹਨੇ 'ਚ ਫਿਰ ਬੁੜ੍ਹੀ ਦਾ ਉਹੀ ਕੰਮ ਹੋ ਜਾਣਾ। ਸੋ ਇਹਦਾ ਹਾਸਲੇ ਕਲਾਮ ਸਾਦੀ ਨੇ ਇਹ ਕੱਢਿਆ ਕਿ ਬਾਜ਼ ਔਕਾਤ ਗੈਰ ਜ਼ਰੂਰੀ ਚਲਾਕੀ ਅਤੇ ਹੁਸ਼ਿਆਰੀ ਦਾ ਨਤੀਜਾ ਜਿਹੜਾ ਹੁੰਦਾ ਨਾ ਉਹ ਤਕਲੀਫ ਦੇ ਸਾਬਤ ਹੁੰਦਾ। ਅਤੇ ਇਸ ਵਾਸਤੇ ਖਾਮ ਖਾਹ ਦੀ ਚਲਾਕੀਆਂ ਅਤੇ ਹੁਸ਼ਿਆਰੀਆਂ ਨਹੀਂ ਕਰਨੀਆਂ ਚਾਹੀਦੀਆਂ। ਉਹ ਬਾਜ਼ ਔਕਾਤ ਉਹ ਲੈਣੇ ਦੇ ਦੇਣੇ ਪੈ ਜਾਂਦੇ ਨੇ। ਫਿਰ ਜਨਾਬ ਅਗਲੀ ਹਕਾਇਤ ਹੈ ਅਦਲੇ ਦਾ ਬਦਲਾ। ਇਹਦੇ ਵਿੱਚ ਸਟੋਰੀ ਇੰਝ ਹੈ ਕਿ ਇੱਕ ਲੂੰਬੜੀ ਇੱਕ ਚੀਲ ਦੀ ਸਹੇਲੀ ਬਣ ਗਈ। ਦੋਵਾਂ ਦੀ ਯਾਰੀ ਲੱਗ ਗਈ, ਦੋਵਾਂ 'ਚ ਬੜੀ ਗੱਪਸ਼ਪ ਹੋਣੀ ਅਤੇ ਬੜਾ ਪਿਆਰ ਹੋ ਗਿਆ ਅਤੇ ਹਰ ਰੋਜ਼ ਉਹਨਾਂ ਨੇ ਮਿਲਣਾ। ਉਹਨਾਂ ਇੱਕ ਦਿਨ ਲੂੰਬੜੀ ਨੇ ਚੀਲ ਨੂੰ ਆਖਿਆ ਵੀ ਅਸੀਂ ਜਿਹੜਾ ਨਾ ਹੁਣ ਸਾਡਾ ਇੱਕ ਦੂਜੇ ਤੋਂ ਬਗੈਰ ਰਹਿਣਾ ਬੜਾ ਔਖਾ ਹੋ ਗਿਆ, ਅਤੇ ਕਿਉਂ ਨਾ ਅਸੀਂ ਕਿਧਰੇ ਰਲ ਕੇ ਰਹਿ ਲਈਏ, ਨੇੜੇ ਨੇੜੇ ਹੋਈਏ। ਇਹ ਜਿਹੜਾ ਕਦੀ ਮੈਂ ਖੋ ਜਾਂਦੀ ਹਾਂ, ਕਦੀ ਤੂੰ ਗਾਇਬ ਹੋ ਜਾਂਦਾ, ਅਤੇ ਫਿਰ ਉਹ ਸਵਾਦ ਨਹੀਂ ਹੁੰਦਾ, ਇੱਕ ਦੂਜੇ ਨੂੰ ਲੱਭਦੇ ਰਹੀਦਾ। ਅੱਧਾ ਦਿਨ ਤਾਂ ਸਾਡਾ ਇੱਕ ਦੂਜੇ ਨੂੰ ਲੱਭਣ 'ਚ ਹੀ ਜ਼ਾਇਆ ਹੋ ਜਾਂਦਾ। ਅਤੇ ਇੰਝ ਕਰੀਏ ਵੀ ਕਿਧਰ ਰਲ ਕੇ ਨਾ ਹਮਸਾਏ 'ਚ ਰਹੀਏ, ਅਤੇ ਨਾਲੇ ਇੱਕ ਦੂਜੇ ਦੇ ਬੱਚਿਆਂ ਦੀ ਕੇਅਰ ਸ਼ੇਅਰ ਵੀ ਕਰ ਲਾਂਦੇ ਜਦੋਂ ਲੋੜ ਪਈ, ਧਿਆਨ ਰੱਖਾਂਗੇ। ਅਤੇ ਉਹਨਾਂ ਆਖਿਆ ਠੀਕ ਹੈ। ਉਹਨਾਂ ਇੱਕ ਦਿਨ ਸਰਵੇ ਕੀਤਾ ਅਤੇ ਉਹਨਾਂ ਨੂੰ ਇੱਕ ਵੱਡਾ ਦਰਖਤ ਲੱਭ ਗਿਆ ਜਿਹੜਾ ਵਿੱਚੋਂ ਖੋਖਲਾ, ਉੱਤੇ ਮਤਲਬ ਉਹ ਹਰਾ ਭਰਾ ਉੱਤੇ, ਲੇਕਿਨ ਉਹ ਇਤਨਾ ਪੁਰਾਣਾ ਕਿ ਉਹਦੇ ਵਿੱਚ ਉਹਦੇ ਤਣੇ ਦੇ ਵਿੱਚ ਜਾ ਬਣੀ। ਉਹ ਲੂੰਬੜੀ ਨੇ ਆਖਿਆ ਚਲੋ ਮੇਰੇ 3 ਬੱਚੇ ਨੇ, ਇਹ ਤਣੇ ਦੇ ਵਿੱਚ ਰਹਿ ਲਿਆ ਕਰਨ ਦੇ, ਅਤੇ ਮੈਂ ਵੀ ਜਦੋਂ ਅੱਗੇ ਪਿੱਛੇ ਜਾਣਾ ਹੋਇਆ ਇਹ ਵਿੱਚ ਵੜ ਜਾਣ ਦੇ, ਇੱਥੇ ਸੇਫ ਰਹਿਣ ਦੇ। ਉੱਤੇ ਤੇਰਾ ਘੌਂਸਲਾ, ਉੱਤੋਂ ਤੂੰ ਇਹਨਾਂ ਨੂੰ ਵੇਖ ਲੈਂਦੀ, ਅਤੇ ਜਦੋਂ ਤੂੰ ਕਿਧਰੇ ਗਈ ਤਾਂ ਮੈਂ ਥੱਲੇ ਰਿਹਾ ਕਰਨ ਦੀ, ਅਤੇ ਮੈਂ ਤੇਰੇ ਬੱਚਿਆਂ ਦੀ ਕੇਅਰ ਕਰ ਲਾਂਦੀ, ਵੇਖ ਲਾਂਦੀ, ਕੋਈ ਥੱਲਿਓਂ ਕੋਈ ਸੱਪ ਛੱਪ ਉੱਤੇ ਨਾ ਮੈਂ ਚੜ੍ਹਨ ਦਿਆਂ ਦੀ। ਉਹਨਾਂ ਆਖਿਆ ਜੀ ਠੀਕ ਹੋ ਗਿਆ। ਉਹ ਇੱਕ ਦਿਨ ਲੂੰਬੜੀ ਕਿਧਰੇ ਗਈ ਸ਼ਿਕਾਰੇ, ਅਤੇ ਉਹ ਚੀਲ ਨੂੰ ਆ ਗਈ ਵੀ ਇਹ ਬੱਚੇ ਪਿੱਛੇ ਤੇ ਇਹਨਾਂ ਦਾ ਖਿਆਲ ਰੱਖੀ। ਹੁਣ ਚੀਲ ਜਿਹੜੀ ਹੈ ਉਹਦੇ ਆਪਣੇ ਵੀ ਬੱਚੇ ਸਨ, ਅਤੇ ਉਹ ਚੂੰ ਚੂੰ ਕਰਨ, ਅਤੇ ਲੂੰਬੜੀ ਨੂੰ ਦੇਰ ਹੋ ਗਈ। ਉਹ ਚੀਲ ਨੇ ਸੋਚਿਆ ਕਿ ਵੀ ਹੁਣ ਮੈਂ ਆਪਣੇ ਬੱਚੇ ਭੁੱਖੇ ਮਾਰ ਲਵਾਂ। ਉਹ ਆਈ ਥੱਲੇ, ਅਤੇ ਉਸ ਇੱਕ ਲੂੰਬੜੀ ਦਾ ਬੱਚਾ ਪੰਜਿਆਂ ਚੁੱਕਿਆ ਅਤੇ ਆਪਣੇ ਘੌਂਸਲੇ ਲੈ ਗਈ, ਅਤੇ ਉਹਨੇ ਆਪਣੇ ਬੱਚਿਆਂ ਨੂੰ ਵੀ ਖਵਾਇਆ, ਅਤੇ ਫਟਾਫਟ ਆਪ ਵੀ ਉਹ ਰੱਜ ਪੁੱਜ ਲਿਆ ਉਸ। ਉਹ ਲੂੰਬੜੀ ਵਾਪਸ ਆਈ ਅਤੇ ਉਸ ਵੇਖਿਆ ਵੀ ਉਹਦਾ ਇੱਕ ਬੱਚਾ ਗਾਇਬ ਹੈ। ਉਹਨੇ ਚੀਲ ਕੋਲ ਪੁੱਛਿਆ, ਚੀਲ ਨੇ ਆਖਿਆ ਮੈਂ ਤਾਂ ਉੱਤੇ ਹੀ ਬੈਠੀ, ਇਹ ਅੰਦਰ ਸਨ, ਮੈਨੂੰ ਤਾਂ ਨਹੀਂ ਪਤਾ ਉਹ ਕਿੱਥੇ ਗਿਆ, ਅਤੇ ਮੇਰੇ ਹੁੰਦਿਆਂ ਤਾਂ ਕੋਈ ਸ਼ੈ ਨਹੀਂ ਆਈ। ਖੈਰ ਉਹਨੇ ਆਖਿਆ ਪਤਾ ਨਹੀਂ ਬਈ ਕਿਧਰੇ ਚੀਲ ਦੀ ਅੱਖ ਲੱਗ ਗਈ ਹੋਵੇ ਅਤੇ ਉਹ ਕਿਧਰੇ ਉਰਾਂ ਪਰਾਂ ਨਿਕਲ ਗਿਆ। ਖੈਰ ਵਿਚਾਰੀ ਸਬਰ ਕਰ ਗਈ। ਉਹ 2-3 ਦਿਨ ਲੰਘੇ ਅਤੇ ਫਿਰ ਇਹੀ ਕਾਰ ਹੋਈ। ਉਹ ਦੂਜਾ ਬੱਚਾ ਵੀ ਉਹ ਵਾਪਸ ਆਈ ਅਤੇ ਉਹ ਗਾਇਬ ਹੋ ਗਿਆ। ਇੰਝ ਜੋ ਤੀਜਾ ਬੱਚਾ ਵੀ ਉਹਦਾ ਗਾਇਬ ਹੋ ਗਿਆ। ਉਹ ਫਿਰ ਹੁਣ ਸਮਝ ਆਈ ਵੀ ਇਹ ਚੀਲ ਦੀ ਕਾਰਸਤਾਨੀ ਹੈ, ਮੇਰੇ ਬੱਚੇ ਖਾ ਗਈ ਹੈ। ਉਹ ਵਿਚਾਰੀ ਬੜੀ ਹੁਣ ਤਕਲੀਫ ਹੋਈ। ਉਸ ਰੱਬ ਕੋਲੋਂ ਬੜੀਆਂ ਬਦਦੁਆਈ ਮੰਗੀਆਂ ਚੀਲ ਦੇ ਵਾਸਤੇ ਕਿ ਯਾ ਅੱਲਾ ਇਸ ਮੇਰਾ ਜੁਗਾ ਸਾੜਿਆ, ਮੇਰੇ ਬੱਚੇ ਮਾਰਨ ਅਤੇ ਇਹਨੂੰ ਵੀ ਬਰਬਾਦ ਕਰ ਦੇ, ਅਤੇ ਮੈਨੂੰ ਯਾ ਅੱਲਾ ਪਾਕ ਪਰ ਲਾ ਦੇ, ਮੈਂ ਉੱਡਾਂ ਅਤੇ ਮੈਂ ਜਾ ਕੇ ਤੇ ਇਹਦੇ ਬੱਚੇ ਖਾਵਾਂ, ਮੈਂ ਇਹਨੂੰ ਦੱਸਾਂ ਕਿ ਕਿਵੇਂ ਕਿਸੇ ਦੇ ਕਲੇਜੇ ਨਾਲ ਹੱਥ ਪਾਈਦਾ। ਉਹ ਖੈਰ ਜ਼ੁਲਮ ਕੀਤਾ ਅੱਗੇ ਆਉਂਦਾ। ਉਹ ਇੱਕ ਦਿਨ ਚੀਲ ਦੇ ਬੱਚੇ ਭੁੱਖੇ ਸਨ, ਅਤੇ ਉਹ ਉੱਡਦੀ ਫਿਰੇ ਅਤੇ ਉਹਨੂੰ ਕੋਈ ਸ਼ਿਕਾਰ ਕੋਈ ਨਾ ਲੱਭਾ। ਸ਼ਿਕਾਰ ਉਸ ਕੀ ਕਰਨਾ, ਉਸ 'ਤੇ ਮੁਰਦਾਰ ਹੀ ਖਾਣਾ ਹੁੰਦਾ। ਅਤੇ ਉਸ ਵੇਖਿਆ ਕਿ ਵੀ ਕਿਸੇ ਇੱਕ ਜਗ੍ਹਾ 'ਤੇ ਧੂੰਆਂ ਪਿਆ ਨਿਕਲਦਾ, ਉੱਥੇ ਗਈ ਅਤੇ ਉੱਥੇ ਸ਼ਿਕਾਰੀ ਕੋਈ ਸ਼ਿਕਾਰ ਆਪਣਾ ਬੁਣਦੇ ਪਏ। ਉਸ ਉੱਤੋਂ ਜਨਾਬ ਭੁੱਖ ਦੀ ਸ਼ਿੱਦਤ ਨੇ ਉਹਨੂੰ ਤੰਗ ਕੀਤਾ, ਅਤੇ ਉਸ ਉੱਤੋਂ ਝਪੱਟਾ ਮਾਰਿਆ, ਅਤੇ ਉਹ ਜਿਹੜਾ
ਉਹ ਗੋਸ਼ਤ ਪੱਕਦਾ ਨਾ ਜੀ ਪਿਆ, ਰੋਸਟ ਹੁੰਦਾ ਪਿਆ, ਉਹਦੇ ਵਿੱਚੋਂ ਕੁਝ ਉਹਨੇ ਪੰਜੇ ਦੇ ਨਾਲ ਉਖਾੜ ਦਿਆ ਅਤੇ ਉੱਥੋਂ ਫਟਾਫਟ ਉਹ ਉਹਨਾਂ ਦੇ ਰਿਐਕਸ਼ਨ ਤੋਂ ਪਹਿਲਾਂ ਉੱਡ ਗਈ। ਹੁਣ ਉਹ ਗੋਸ਼ਤ ਜਿਹੜਾ ਨਾ ਹੁਣ ਥੋੜ੍ਹੀ ਜਿਹੀ ਉਹਦੇ ਨਾਲ ਕੋਈ ਚਿੰਗਾਰੇ ਵੀ ਲੱਗੇ ਹੈ ਤੂੰ ਇੰਝ ਹੀ ਉਹ ਲਿਆ ਕੇ ਨਾ ਫਟਾਫਟ ਉਹ ਆਈ ਵੀ ਬੱਚੇ ਮੇਰੇ ਭੁੱਖੇ ਹਨ ਅਤੇ ਉਹ ਉਸ ਗੋਸ਼ਤ ਜਿਹੜਾ ਨਾ ਉਹ ਲਿਆ ਕੇ ਅਤੇ ਉਹ ਆਪਣੇ ਉਹ ਘੌਂਸਲੇ ਹੀ ਰੱਖਿਆ। ਆਲ੍ਹਣਾ ਜਿਹੜਾ ਉਹ ਬਿਲਕੁਲ ਸੁੱਕਾ ਤਿਨਕਿਆਂ ਦਾ, ਉਹ ਜਿਹੜੇ ਚਿੰਗਾਰੇ ਹੈ ਨਾ ਉਹ ਉਹਨਾਂ ਅੱਗ ਲਾ ਦਿੱਤੀ ਉਹਦੇ ਆਲ੍ਹਣੇ ਨੂੰ। ਉਹ ਜਨਾਬ ਉਹਦੇ ਆਲ੍ਹਣੇ ਨੂੰ ਅੱਗ ਲੱਗੀ ਅਤੇ ਬੱਚੇ ਵੀ ਸੜ ਗਏ। ਅਤੇ ਉਹ ਇੰਝ ਜਿਹੜਾ ਨਾ ਜੀ ਜਿਹੜਾ ਦੂਜੇ ਵਾਸਤੇ ਬੁਰਾ ਕਰਦਾ ਉਹਦੇ ਨਾਲ ਆਪਣੇ ਨਾਲ ਵੀ ਫਿਰ ਬੁਰਾ ਹੀ ਹੁੰਦਾ। ਅਤੇ ਇਸ ਵਾਸਤੇ ਕਿਸੇ ਨਾਲ ਬੁਰਾਈ ਨਹੀਂ ਕਰਨੀ ਚਾਹੀਦੀ ਤਾਂ ਜੇ ਆਪਣੇ ਅੱਗੇ ਨਾ ਆਵੇ। ਲਓ ਜੀ, ਅੱਜ ਦੀਆਂ ਇਹ 2 ਹਕਾਇਤਾਂ ਸਨ, ਤੁਹਾਨੂੰ ਸੁਣਾਈਆਂ ਨੇ। ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣ ਦੀਆਂ। ਅਤੇ ਅਗਲੇ ਵਲੋਗ 'ਚ ਫਿਰ ਤੁਹਾਨੂੰ ਕੋਈ ਹੋਰ ਹਕਾਇਤ ਸੁਣਾਵਾਂ ਦਸਾਦੀ ਦੀਆਂ। ਅਤੇ ਬਰਾਏ ਮਿਹਰਬਾਨੀ ਮੇਰੇ ਚੈਨਲ ਨੂੰ ਕੋਈ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਜੇ ਤੁਹਾਡਾ ਸਾਡਾ ਸਾਥ ਚੱਲਦਾ ਰਹੇ। ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਆਸਾਨੀਆਂ ਦੇ। ਆਪਣਾ ਅਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਮਿਲਦੇ ਹਾਂ ਫਿਰ ਅਗਲੇ ਵਲੋਗ 'ਚ। ਰੱਬ ਰਾਖਾ। ਅੱਲਾ ਹਾਫਿਜ਼।